अस्सलाम वालेकुम जी वालेकुम सलाम। तो डॉक्टर साहब ਤੁਸੀਂ ਸੁੰਦਰਸ ਫਾਊਂਡੇਸ਼ਨ ਨਾਲ ਕਿਸ ਤਰ੍ਹਾਂ ਜੁੜੇ? जुड़ना की है जी, मेरा मतलब है जुड़दा तो वो बंदा ਜਿਹੜਾ ਵੱਖਰਾ ਹੋਵੇ ਤੇ ਜਿਹੜਾ ਮੇਰਾ ਮਤਲਬ ਹੈ ਸ਼ੁਰੂ ਤੋਂ ਹੀ ਜੁੜਿਆ, ਜਮਾਂਦਰੂ ਜੁੜੇ ਹਾਂ ਅਸੀਂ। ਉਹਦੀ ਵਜ੍ਹਾ ਕਿ ਅੱਲਾ ਦਾ ਕੰਮ ਹੈ ਤੇ ਇਹ ਕਰਨਾ ਬਾਇਸ ਫਖਰ ਤੇ ਨਹੀਂ, ਬਾਇਸ ਮੇਰਾ ਮਤਲਬ ਇੱਜ਼ਤ ਹੈ। ਤੇ ਮਨੂੰ ਬਾਈ ਸਨ ਇੱਥੇ ਚੇਅਰਮੈਨ, ਤੇ ਮੈਂ ਮਨੂੰ ਜਿੱਥੇ ਜਾਂਦਾ ਸੀ ਡੋਨੇਸ਼ਨ ਵਾਸਤੇ ਮੈਂ ਨਾਲ ਲੈ ਜਾਂਦਾ ਸੀ। ਅੱਛਾ। ਤੇ ਉਹ ਫਿਰ ਜਿਸਲੇ ਸੈਂਟਰ 'ਚ ਮੈਂ ਆਇਆ, ਬੱਚੇ ਵੇਖੇ, ਫਿਰ ਇੱਥੋਂ ਜਾਣ ਨਹੀਂ ਹੋਇਆ। ਵਾਹ ਵਾਹ। ਫਿਰ ਦਿਲ ਨਹੀਂ ਕੀਤਾ ਜਾਣ 'ਤੇ। ਮਨੂੰ ਭਾਈ ਨਾਲ ਮੁਲਾਕਾਤ ਸੁੰਦਰਸ ਦੇ ਵਿੱਚ ਕਿਸ ਤਰ੍ਹਾਂ ਹੋਈ ਤੁਹਾਡੀ? ਮਨੂੰ ਬਾਈ ਦਾ ਮੇਰਾ ਤਾਲੁਕ ਕੋਈ 55 ਕੁ ਸਾਲ ਰਿਹਾ। ਅੱਛਾ। ਮਨੂੰ ਬਾਈ ਜਿਸਲੇ 67 'ਚ ਪਿੰਡੀ ਤੋਂ ਆਏ ਨਾ ਜੀ ਰੇਡੀਓ ਤੇ ਲਾਹੌਰ, ਤੇ ਰੇਡੀਓ ਤੇ ਮੇਰੇ ਕੋਲ ਹੀ ਆਏ ਨੇ, ਤੇ ਉੱਥੋਂ ਫਿਰ ਅਸੀਂ ਇਕੱਠੇ ਕੰਮ ਕਰਦੇ ਰਹੇ ਰੇਡੀਓ ਤੇ ਵੀ। ਫਿਰ ਉਹਨਾਂ ਨੇ ਜਜ਼ੀਰਾ ਲਿਖਿਆ ਟੈਲੀਵਿਜ਼ਨ ਤੇ, ਉੱਥੇ ਵੀ ਅਸੀਂ ਕਰਦੇ ਰਹੇ ਜਦੋਂ ਮਨੂੰ ਬਾਈ ਇੱਥੇ ਕ੍ਰਾਈਮ ਰਿਪੋਰਟਰ ਸਨ ਮਸਾਵਾਤ ਵਿੱਚ। ਹਾਂਜੀ ਹਾਂਜੀ। ਤੇ ਉਹ ਫਿਰ ਉੱਥੇ ਅਸੀਂ ਜਜ਼ੀਰਾ ਕੀਤਾ, ਫਿਰ ਉਹਨਾਂ ਦੇ ਜਿੰਨੇ ਸੀਰੀਅਲ ਸਨ, ਮੇਰਾ ਮਤਲਬ ਇੱਕ ਝੀਲ ਕੀਤਾ। ਮਨੂੰ ਦਾ ਮੇਰਾ ਪਿਆਰ ਇਹੋ ਜਿਹਾ ਹੈਗਾ ਸੀ। ਉਹ ਫਿਰ ਜਿਸਲੇ ਮਨੂੰ ਨੇ ਸੁੰਦਰਸ ਦੇ ਨਾਲ ਐਵੇਂ ਮੋਢਾ ਜੋੜਿਆ ਨਾ, ਤੇ ਫਿਰ ਸਾਨੂੰ ਆਉਣਾ ਪੈਂਦਾ ਜੀ। ਫਿਰ ਉਹਨੇ ਆਖਰੀ ਕਾਲਮ 'ਚ ਵੀ ਲਿਖ ਦਿੱਤਾ ਕਿ ਤੁਸੀਂ ਮੇਰੇ ਬਾਅਦ ਧਿਆਨ ਕਰਨਾ ਹੈ। ਤਾਂ ਹਾਲਾਂ ਅਸੀਂ ਕਿਦੋਂ ਇਸ ਕਾਬਲ ਹਾਂ? ਮੈਂ ਤਾਂ ਇੱਕ ਆਮ ਜਿਹਾ ਵਰਕਰ ਹਾਂ ਸੁੰਦਰਸ ਦਾ। ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਜਿਹੜੇ ਸ਼ਾਪਿੰਗ ਮਾਲ ਨੇ, ਜਿਹੜੀ ਯੂਨੀਵਰਸਿਟੀਜ਼ ਨੇ, ਜਿਹੜੇ ਕਾਲਜਿਸ ਨੇ, ਜਿਹੜੇ ਬਾਜ਼ਾਰ ਨੇ, ਉਹਨਾਂ 'ਚ ਮਿੰਨਤ ਕਰਾਂ, ਤੇ ਮਿੰਨਤ ਕਰਕੇ ਤੇ ਮੈਂ ਬਲੱਡ ਦਾ ਉਹਨਾਂ ਨੂੰ ਤਰਲਾ ਪਾਵਾਂ। ਤੇ ਲੋਕੀ ਮੇਰੀ ਗੱਲ ਮੰਨ ਲੈਂਦੇ ਨੇ, ਮੇਰਾ ਜਿਹੜਾ ਧਿਆਨ ਕਰਕੇ ਤੇ ਉਹ ਬਲੱਡ ਦੇ ਦਿੰਦੇ ਨੇ। ਤੇ ਮੇਰੇ ਕਿਉਂਕਿ ਬੱਚੇ 100 ਕੁ ਬੱਚਾ ਸਾਡੇ ਇਸ ਸੈਂਟਰ ਤੇ ਜਿਹੜਾ ਉਹਨੂੰ ਰੋਜ਼ ਬਲੱਡ ਚਾਹੀਦਾ ਹੁੰਦਾ। ਅੱਛਾ। ਤੇ ਉਹ ਇਸ ਬਾਰੇ ਮੈਂ ਤਾਂ ਖੂਨ ਇਕੱਠਾ ਕਰਨਾ। ਬਿਲਕੁਲ ਸਹੀ। ਤੇ ਅੱਲਾ, ਇਹ ਅੱਲਾ ਦਾ ਕੰਮ ਹੈ ਨਾ ਜੀ, ਕਿਉਂਕਿ ਮੇਰੇ ਬੱਚਿਆਂ ਨੂੰ ਸਿਰਫ ਬਲੱਡ ਚਾਹੀਦਾ ਹੁੰਦਾ, ਹੋਰ ਇਹਨਾਂ ਦਾ ਇਲਾਜ ਕੋਈ ਨਹੀਂ। ਅੱਛਾ, ਫਿਰ ਬਲੱਡ ਦੇ ਬਾਅਦ ਫਿਰ ਇਹ ਹੁੰਦਾ ਕਿ ਜਿਸ ਵੇਲੇ ਬਲੱਡ ਇਹ ਲਵਾ ਕੇ ਚਲੇ ਜਾਂਦੇ ਨੇ, ਕੋਈ 2 ਵਾਰੀ ਆਉਂਦਾ, ਕੋਈ 3 ਵਾਰੀ ਆਉਂਦਾ, ਕੋਈ 1 ਵਾਰੀ ਆਉਂਦਾ, ਫਿਰ ਇਹਨਾਂ ਦੇ ਜਿਸਮ 'ਚ ਆਇਰਨ ਜ਼ਿਆਦਾ ਹੋ ਜਾਂਦਾ। ਫਿਰ ਉਸ ਆਇਰਨ ਨੂੰ ਲੈਵਲ 'ਤੇ ਲਿਆਉਣ ਵਾਸਤੇ ਜਿਹੜੀ ਦਵਾਈ ਹੈ ਨਾ ਜੀ, ਉਹ ਸਾਨੂੰ ਇੰਪੋਰਟ ਕਰਨੀ ਪੈਂਦੀ ਹੈ। ਔਰ ਜਦੋਂ ਦਾ ਇਹ ਡਾਲਰ ਜਿਹੜਾ ਹੈ ਟੇਕ ਆਫ ਕਰ ਗਿਆ ਨਾ ਜੀ, ਉਦੋਂ ਦੀ ਉਹ ਬਹੁਤ ਐਕਸਪੈਂਸਿਵ ਹੋ ਗਈਆਂ ਮੈਡੀਸਨ ਜਿਹੜੀਆਂ। ਮਗਰ ਅੱਲਾ ਦਾ ਕੰਮ ਹੈ, ਅੱਲਾ ਮਿਹਰਬਾਨੀ ਫਰਮਾਉਂਦਾ। ਜਿਹੜੇ ਮੁਖੱਯਰ ਹਜ਼ਰਾਤ ਨੇ ਉਹ ਬੜੀ ਮਿਹਰਬਾਨੀ ਕਰਦੇ ਨੇ। ਔਰ ਕਈ ਤਾਂ ਐਸੇ ਆਉਂਦੇ ਨੇ ਜਿਹੜੇ ਰਸੀਦ ਲੈ ਕੇ ਤੇ ਕਹਿੰਦੇ ਨਾ ਲਿਓ ਜੀ, ਅਸੀਂ ਸਾਡਾ ਨਹੀਂ ਦੱਸਣਾ ਜੀ। ਤੇ ਉਹ ਹੁਣ ਰਮਜ਼ਾਨ ਆਉਣ ਵਾਲਾ ਹੈ। ਹੁਣ ਸਾਡੀ ਕੋਸ਼ਿਸ਼ ਇਹ ਹੈ ਕਿ ਰਮਜ਼ਾਨ ਦੇ ਵਿੱਚ ਅਸੀਂ ਮਿੰਨਤ ਕਰੀਏ। ਔਰ ਮੈਂ ਹਰ ਥਾਂ 'ਤੇ ਜਾਂਦਾ ਔਰ ਉਹਨਾਂ ਨੂੰ ਕਹਿੰਦਾ ਕਿ ਸਦਕਾ, ਜ਼ਕਾਤ, ਖੈਰਾਤ, ਜਿਸ ਤਰ੍ਹਾਂ ਵੀ ਮੇਰਾ ਮਤਲਬ ਹੈ ਤੁਸੀਂ ਬਿਹਤਰ ਸਮਝਦੇ ਹੋ, ਸਾਨੂੰ ਦਿਓ ਸਾਡੇ ਬੱਚਿਆਂ ਸੇ। ਅੱਛਾ ਡਾਕਟਰ ਸਾਹਿਬ, ਅਗਰ ਰਮਜ਼ਾਨ ਦੀ ਆਮਦ ਹੈ ਤੇ ਇਹ ਰਮਜ਼ਾਨ ਦੇ ਹਵਾਲੇ ਨਾਲ ਕੋਈ ਤੁਸੀਂ ਕੁਝ ਕੰਮ ਕਰ ਰਹੇ ਹੋ? ਹਾਂਜੀ ਦੇਖੋ ਜੀ, ਮੇਰਾ ਤਾਂ ਸਾਰਾ ਸਾਲ ਮੇਰੇ ਐਸੇ ਰਮਜ਼ਾਨ ਹੀ ਹੈ। ਮੈਂ ਤਾਂ ਮਿੰਨਤ ਕਰਨੀ ਹੁੰਦੀ ਜੀ, ਮੰਗਣਾ ਹੁੰਦਾ ਨਾ ਜੀ ਮੈਂ, ਕਿ ਮੈਨੂੰ ਸਦਕਾ ਦੇ ਦਿਓ, ਜ਼ਕਾਤ ਦੇ ਦਿਓ, ਖੈਰਾਤ ਦੇ ਦਿਓ, ਮੇਰੇ ਮਤਲਬ ਹੈ ਸਾਰੇ ਕੰਮ ਤੋਰਦੇ ਰਹਿਣ। ਰਮਜ਼ਾਨ 'ਚ ਇਹ ਹੈ ਕਿ ਅੱਲਾਹ ਤਾਲਾ ਅਜਰ ਵੀ ਜ਼ਿਆਦਾ ਦਿੰਦੇ ਨੇ। ਸਹੀ। ਔਰ ਕਿੰਨੇ ਗੁਣਾ ਜ਼ਿਆਦਾ ਮਿਲਦਾ ਜਿਹੜਾ ਬੰਦਾ ਜ਼ਕਾਤ ਦਿੰਦਾ ਹੈ ਜਾਂ ਸਦਕਾ ਦਿੰਦਾ ਹੈ, ਜਾਂ ਸਵਾਬ ਉਹਨੂੰ ਬਹੁਤ ਢੇਰ ਸਾਰਾ ਮਿਲਦਾ। ਤੇ ਹੁਣ ਰਮਜ਼ਾਨ 'ਚ ਇਹ ਹੈ ਕਿ ਡਿਫਰੈਂਟ ਜਗ੍ਹਾ 'ਤੇ ਜਾਵਾਂਗੇ, ਜਿਹੜੇ ਮਹਿਕਮੇ ਨੇ ਉਹਨਾਂ 'ਚ ਵੀ ਜਾਵਾਂਗੇ, ਔਰ ਮੁਖਤਲਿਫ ਆਰਗੇਨਾਈਜੇਸ਼ਨ ਨੂੰ ਜਾ ਕੇ ਮਿੰਨਤ ਕਰਾਂਗੇ ਕਿ ਤੁਸੀਂ ਜ਼ਕਾਤ ਤੇ ਦੇਣੀ ਹੈ, ਇਹ ਸਾਨੂੰ ਵੀ ਕੋਈ ਥੋੜ੍ਹੀ ਜਿਹੀ ਦੇ ਦਿਓ। ਬਿਲਕੁਲ ਠੀਕ ਹੈ। ਔਰ ਅਸੀਂ ਫੈਮਲੀਜ਼ ਨੇ, ਬੜੇ ਬੜੇ ਅੱਛੇ ਮੁਖੱਯਰ ਹਜ਼ਰਾਤ ਨੇ, ਉਹਨਾਂ ਕੋਲ ਵੀ ਜਾਵਾਂਗੇ ਕਿ ਜੀ ਤੁਸੀਂ ਠੀਕ ਹੈ, ਹਰ ਬੰਦੇ ਨੇ ਜ਼ਕਾਤ ਜਿਹੜੀ ਹੈ ਨਾ ਜੀ ਉਹ ਫਿਕਸ ਕੀਤੀ ਹੈ ਕਿ ਮੈਂ ਤਾਂ 10 ਸਾਲਾਂ ਤੋਂ ਇਸ ਮਦਰਸੇ ਨੂੰ ਭੇਜਨੀ ਆ, ਅਸੀਂ ਤਾਂ ਜੀ ਸ਼ੁਰੂ ਤੋਂ ਇਹਨਾਂ ਨੂੰ ਦਿੰਦੇ ਹਾਂ। ਅਸੀਂ ਕਹਿੰਦੇ ਸਾਰਿਆਂ ਨੂੰ ਦਿਓ, ਸਾਰੇ ਅੱਛਾ ਕੰਮ ਪੈ ਕਰਦੇ ਨੇ, ਸਾਰੇ ਅੱਲਾ ਦੀ ਰਾਹ 'ਤੇ ਦਿੰਦੇ ਵੀ ਹੋ ਤੁਸੀਂ, ਤੇ ਉਹ ਅੱਲਾ ਵਾਸਤੇ ਕੰਮ ਵੀ ਕਰਦੇ ਨੇ। ਮਗਰ ਥੋੜ੍ਹਾ ਜਿਹਾ ਮੇਰਾ ਵੀ ਹਿੱਸਾ ਰੱਖੋ ਸੁੰਦਰਸ ਵਾਸਤੇ ਵੀ, ਕਿ ਸੁੰਦਰਸ ਇੱਕ ਐਸਾ ਅਦਾਰਾ ਹੈ 28 ਸਾਲ ਤੋਂ ਦਿਨ ਰਾਤ ਲਾ ਕੇ ਤੇ ਮੇਰਾ ਮਤਲਬ ਇੱਥੋਂ ਤੱਕ ਪਹੁੰਚੇ। ਡਾਕਟਰ ਸਾਹਿਬ, ਆਮ ਤੌਰ 'ਤੇ ਜਿਹੜਾ ਫਨਕਾਰ ਹੈ ਉਹਦੇ ਬਾਰੇ 'ਚ ਤਾਂ ਇਹੀ ਤਾਸਰ ਪਾਇਆ ਜਾਂਦਾ ਕਿ ਜੀ ਮਸਰੂਫ ਹੈ, ਆਪਣਾ ਥੀਏਟਰ ਕੀਤਾ, ਟੀਵੀ ਕੀਤਾ, ਫਿਲਮ ਕੀਤੀ ਔਰ ਬਸ ਫਾਰਗ। ਤੇ ਤੁਸੀਂ ਵੀ ਇੰਨੇ ਮਸਰੂਫ ਫਨਕਾਰ ਹੋ, ਇਸ ਦੇ ਬਾਵਜੂਦ ਇੱਧਰ ਜੁੜਨਾ, ਇਹਨੂੰ ਕਿਸ ਤਰ੍ਹਾਂ ਤੁਸੀਂ ਬਿਆਨ ਕਰੋਗੇ? ਨਹੀਂ, ਅੱਲਾ ਦਾ ਫਜ਼ਲ ਹੈ, ਮੈਂ ਰੋਜ਼ ਹੀ ਆਉਣਾ ਇੱਥੇ, ਔਰ 2-2.5 ਘੰਟੇ, 3 ਘੰਟੇ, 4 ਘੰਟੇ, ਜਿੰਨੇ ਮੇਰਾ ਮਤਲਬ ਕੱਢ ਸਕਣਾ ਮੈਂ ਕੱਢ ਕੇ ਤੇ ਚਲੇ ਜਾਂਦਾ। ਜਿਹੜਾ ਕੰਮ ਹੁੰਦਾ ਇੱਥੇ ਕਰ ਲਈਦਾ। ਅਸੀਂ ਇਹ ਕਹਿ ਸਕਦੇ ਹਾਂ ਕਿ ਫਨਕਾਰ ਚੂँਕਿ ਜ਼ਰਾ ਜ਼ਿਆਦਾ ਹਸਾਸ ਹੁੰਦਾ ਅੰਦਰੋਂ, ਤੇ ਸ਼ਾਇਦ ਉਹਦਾ ਲਗਾਓ ਜ਼ਿਆਦਾ ਹੋ ਜਾਂਦਾ ਹੈ ਇਹੋ ਜਿਹੇ ਕੰਮਾਂ ਦੇ ਵਿੱਚ। ਨਹੀਂ, ਉਹ ਐਡਾ ਨਹੀਂ ਕੋਈ ਜ਼ਰੂਰੀ ਫਨਕਾਰ, ਕਿਉਂਕਿ ਜਾਣਿਆ ਜਾਂਦਾ ਹੈ, ਉਹਦਾ ਫੇਸ ਕਾਰਡ ਜਿਹੜਾ ਹੈ ਪਛਾਣਿਆ ਜਾਂਦਾ ਹੈ, ਉਹਦੇ 'ਤੇ ਇਤਬਾਰ ਕਰਦੇ ਨੇ। ਡਾਕਟਰ ਸਾਹਿਬ, ਇਹ ਥੈਲੇਸੀਮੀਆ ਜੈਸੇ ਮੌਜੀ ਮਰਜ਼ ਦੀ ਅਵੇਅਰਨੈਸ ਵਾਸਤੇ, ਇਹਦੀ ਆਗਾਹੀ ਵਾਸਤੇ
ਵੀ ਤੁਸੀਂ ਕੁਝ ਕਰ ਰਹੇ ਹੋ? ਅੱਜ ਉਹ ਕੀਤਾ ਦੇਖੋ ਆਪਣਾ KPK ਚ ਸਿੰਧ ਚ ਔਰ ਹੁਣ ਤੇ ਪੰਜਾਬ ਅਸੈਂਬਲੀ ਚ ਵੀ ਮਲਕ ਅਹਿਮਦ ਜਿਹੜੇ ਨੇ ਸਪੀਕਰ ਸਾਡੇ, ਉਹਨਾਂ ਨੇ ਬਿੱਲ ਦਿੱਤਾ ਸੀ, ਅਲੀ ਹੈਦਰ ਨੇ ਆਪਣਾ ਹਾਂਜੀ 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 ਆਪਣਾ ਪਾਸ ਵੀ ਹੋ ਗਿਆ ਮੇਰਾ ਯੂਸਰ ਰਜ਼ਾ ਗਿਲਾਨੀ ਦਾ ਜੋ ਬੇਟਾ ਨਹੀਂ ਉਹ ਉਹਨਾਂ ਨੇ ਬਿੱਲ ਪੇਸ਼ ਕੀਤਾ, ਉਹ ਪਾਸ ਵੀ ਹੋ ਗਿਆ। तो इंशाल्लाह और अमल हो जाएगा शुरू कि शादी तो पहलों अगर टेस्ट हो जाए ना जी, ਹਾਂਜੀ ਹਾਂਜੀ उन्होंने दोवां दा जिहड़ा लड़का लड़की शादी कर लगे ने कि ये थैलेसीमिक नहीं है, इन्हां चों दोवां चों कोई कैरियर नहीं है या दोवें कैरियर नहीं, जे दोवें कैरियर होणगे तो ये मर्ज बच्चियां च भी आ आएगी, जाएगी। अगर एक कैरियर होएगा तो फिर बच्चे च नहीं आएगी, फिर 25% रहिंदी है। तो अल्लाह करेगा जे ये शादी तो पहलों टेस्ट शुरू हो गया तो सारी दुनिया च थैलेसीमिया मुकदा जा रहा जी, है तो इत्थे भी मुक जाएगा इंशाल्लाह। ਇਨਸ਼ਾਅੱਲਾ। ਤੇ ਥੈਲੇਸੀਮੀਆ ਫ੍ਰੀ ਪਾਕਿਸਤਾਨ ਦਾ ਜਿਹੜਾ ख्वाब ਹੈ जी ਸੁੰਦਰਸ ਫਾਊਂਡੇਸ਼ਨ ਦਾ, ਉਹ ਇਨਸ਼ਾਅੱਲਾ ਤਾਲਾ ਜਲਦੀ ਪੂਰਾ ਹੋ ਜਾਏਗਾ। हाँ जी पूरा हो जाएगा जे थोड़ी जी, मेरा मतलब है थोड़ा जिहा साडा हथ वंडावे ना हुकूमत, थोड़ा जिहा वे ते खत्म हो सकती है गल। बहुत बहुत शुक्रिया डॉक्टर साहब। कोई गल नहीं।